हाँ जी, सत श्री अकाल सारे भरावां नूं। सत श्री अकाल। रमन जी, मेरा एक इंश्योरेंस रिलेटेड क्वेश्चन सीगा। मेरी तकरीबन 8 साल तो ट्रक हैगा मेरे को, ਇਹਦੇ ਤੇ ਕੋਈ ਵੀ क्लेम नहीं हैगा, ना ही कोई टिकट है मेरे ਤੇ। ਲਾਸਟ ਈਅਰ ਮੇਰੀ ਇੰਸ਼ੋਰੈਂਸ ਤਕਰੀਬਨ 11 11.5 ਹਜ਼ਾਰ ਹੋਈ ਸੀ। ਐਤਕੀ ਮੈਂ ਉਹਨਾਂ ਤੋਂ ਕੋਟ ਲਿਆ ਸੇਮ ਕੰਪਨੀ ਤੋਂ ਤੇ ਉਹਨਾਂ ਨੇ ਤਕਰੀਬਨ $1800 ਮੈਨੂੰ ਇਨਕਰੀਜ਼ ਕਰਕੇ ਦਿੱਤਾ, ਜਦ ਕਿ ਮੇਰਾ ਕੋਈ ਕਲੇਮ ਨਹੀਂ ਹੈ, ਕੋਈ ਐਕਸੀਡੈਂਟ ਨਹੀਂ ਹੈ, ਕੋਈ ਟਿਕਟ ਨਹੀਂ ਹੈ। ਜਦੋਂ ਉਹਨਾਂ ਨੂੰ ਮੈਂ ਕੁਐਸਚਨ ਕੀਤਾ ਕਿ ਇਹ ਕਿਉਂ ਮੇਰੀ ਵਧਾਈ ਹੈ ਇੰਸ਼ੋਰੈਂਸ, ਉਹ ਕਹਿੰਦੇ ਜੀ ਕੈਲੀਫੋਰਨੀਆ 'ਚ ਰੇਟ ਵੱਧ ਗਏ ਆ। ਜੀ ਕੀ ਇਹ ਰੇਟ ਵਧੇ ਆ ਜਾਂ ਕੋਈ ਬ੍ਰੋਕਰ ਦੀ ਕੁਛ ਹੈਗਾ ਇਹਦੇ ਪਿੱਛੇ, ਜਾਂ ਕੀ ਹੈ? ਮੈਨੂੰ ਥੋੜ੍ਹਾ ਜਿਹਾ ਇਸ ਬਾਰੇ ਦੱਸੋਗੇ ਜਾਂ ਤੁਸੀਂ ਮੇਰੀ ਹੈਲਪ ਕਰ ਸਕਦੇ ਹੋ? ਕਿਉਂਕਿ ਮੇਰੇ ਕੋਲ ਇੱਕੋ ਟਰੱਕ ਹੈ, ਕੋਈ ਏਦਾਂ ਦੀ ਕੰਪਨੀ ਦੱਸ ਦਿਓ ਜਿਹਦੇ ਕੋਲ ਮੈਂ ਕੋਈ ਸਸਤੀ ਇੰਸ਼ੋਰੈਂਸ ਮਿਲ ਸਕੇ ਮੈਨੂੰ। ਜੀ ਜੀ ਬਿਲਕੁਲ, ਜਿਹੜਾ ਇੰਸ਼ੋਰੈਂਸ ਹੈਗੀ ਆ ਉਹ ਸਿਰਫ ਤੇ ਸਿਰਫ ਤੁਹਾਡੇ ਇਕੱਲਿਆਂ ਦੇ ਡਾਟਾ ਦੇ ਨਾਲ ਜਾਂ ਤੁਹਾਡੇ ਇਕੱਲਿਆਂ ਦੇ ਰੈਕਡ ਦੇ ਨਾਲ ਨਹੀਂ ਉਹਦੇ ਰੇਟ ਉੱਪਰ ਥੱਲੇ ਜਾਂਦੇ। ਹਾਂ, ਡੈਫੀਨੇਟਲੀ ਤੁਸੀਂ ਕਈ ਸਟੈਪਸ ਲੈ ਸਕਦੇ ਹੈਗੇ ਆਪਣੇ ਰੇਟ ਘਟਾਉਣ ਵਾਸਤੇ ਆਪਣੇ ਲਈ, ਪਰ ਓਵਰਆਲ ਜਿਹੜਾ ਰੇਟ ਹੁੰਦਾ ਆ ਉਹ ਇੱਕ ਸਟੇਟ ਦੇ ਬਾਕੀ ਸਾਰਾ ਤੁਸੀਂ ਪੂਲ ਦੇ ਵਿੱਚ ਹੈਗੇ ਆ, ਕਿਉਂਕਿ ਇਕੱਲੇ ਟਰੱਕ ਦੀ ਇੰਸ਼ੋਰੈਂਸ ਜਿਹੜੀ ਆ ਉਹ ਤੁਸੀਂ ਇਕੱਲੇ ਆਪ ਨਹੀਂ ਕਰ ਸਕਦੇ। ਸੋ ਇਸ ਕਰਕੇ ਤੁਸੀਂ ਪੂਲ 'ਚ ਹੈਗੇ ਆ। ਸੋ ਪੂਲ ਦੇ ਵਿੱਚ ਜੇ ਸਾਰਿਆਂ ਦੀ ਗਲਤੀ ਜਿਹੜੀ ਆ ਉਹ ਜਿਹੜੀ ਆ ਗਿਣੀ ਜਾਣੀ ਹੈ, ਜੇ ਸਾਰੇ ਠੀਕ ਹੈ ਸਾਰਿਆਂ ਦੀ ਠੀਕ ਗਿਣੀ ਜਾਣੀ ਆ। ਸੋ ਉੱਥੋਂ ਹੀ ਜਿਹੜਾ ਆ ਤੁਹਾਨੂੰ ਜਿਹੜਾ ਆ ਹੌਲੀ ਹੌਲੀ ਸਾਰਿਆਂ ਨੂੰ ਜਿਹੜਾ ਫਰਕ ਪੈਂਦਾ ਹੈਗਾ। ਇਸ ਕਰਕੇ ਜਿਹੜਾ ਰੇਟਸ ਹੈਗੇ ਆ ਉਹ ਕੋਈ ਬ੍ਰੋਕਰ ਦਾ ਕੋਈ ਮਤਲਬ ਨਹੀਂ ਹੈਗਾ, ਇਹਦੇ ਵਿੱਚ ਕੋਈ ਕੰਸਰਨ ਨਹੀਂ ਹੈਗਾ, ਕਿਸੇ ਦਾ ਵੀ ਕੋਈ ਕੰਸਰਨ ਨਹੀਂ। ਇਸ ਵੇਲੇ ਪ੍ਰੋਬਲਮ ਜਿਹੜੀ ਹੈਗੀ ਆ ਕੈਲੀਫੋਰਨੀਆ 'ਚ, ਡੈਫੀਨੇਟਲੀ ਹਰਜੋਤ ਭਾਜੀ ਇਸ ਚੀਜ਼ ਉੱਤੇ ਜ਼ਿਆਦਾ ਦੱਸ ਸਕਦੇ ਆ ਕਿ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਟਰੱਕ ਇੰਸ਼ੋਰੈਂਸ ਕਰਨ ਵਾਲੀਆਂ ਕੰਪਨੀਆਂ ਆਲਰੇਡੀ ਬਹੁਤ ਘੱਟ ਗਈਆਂ ਹੈਗੀਆਂ। ਸੋ ਜਦੋਂ ਸਪਲਾਈ ਐਂਡ ਡਿਮਾਂਡ ਹੋ ਜਾਂਦੀ ਆ, ਜਦੋਂ ਤੁਹਾਡੇ ਕੋਲ ਇੰਸ਼ੋਰੈਂਸ ਕਰਨ ਵਾਲੇ ਘੱਟ ਗਏ ਆ, ਡੈਫੀਨੇਟਲੀ ਜਿੰਨੇ ਕੁ ਰਹਿ ਗਏ ਆ ਉਹਨਾਂ ਨੇ ਰੇਟ ਇਨਕਰੀਜ਼ ਕਰਨਾ ਹੀ ਕਰਨਾ ਆ। ਸੋ ਇਹ ਚੀਜ਼ ਜਿਹੜੀ ਆ ਇਹ ਅਗੇਨ ਓਪਨ ਮਾਰਕੀਟ ਹੈਗੀ ਆ, ਔਰ ਇਹਦੇ ਵਿੱਚ ਕਲੇਮਸ ਜਿਹੜੇ ਹੈਗੇ ਆ ਉਹ ਇੰਨੇ ਕੁ ਸਿਗਨੀਫਿਕੈਂਟਲੀ ਵੱਧ ਚੁੱਕੇ ਆ, ਔਰ ਇੰਨੇ ਕੁ ਰਿਡਿਕੂਲਸ ਕਲੇਮ ਜਿਹੜੇ ਆ ਰਹੇ ਆ, ਤੁਸੀਂ ਯਕੀਨ ਨਹੀਂ ਕਰੋਗੇ ਕਿ ਕਲੇਮਸ ਕਿੱਦਾਂ ਦੇ ਆ ਰਹੇ ਆ। ਸੋ ਉਹ ਜਿਹੜੇ ਕਲੇਮਸ ਹੈਗੇ ਆ ਉਹ ਕਲੇਮਸ ਜਦੋਂ ਪੈਂਦੇ ਆ ਉਹ ਫਿਰ ਸਾਰੇ ਹੀ ਗਰੁੱਪ ਰੇਟ ਦੇ ਉੱਤੇ ਜਿਹੜਾ ਆ ਉਹ ਅਸਰ ਪੈਂਦਾ ਜੀ। ਸੋ ਬਿਲਕੁਲ ਅੱਜ ਦੀ ਡੇਟ 'ਚ ਰਮਨ ਭਾਜੀ ਕੈਲੀਫੋਰਨੀਆ ਸਟੇਟ ਦੇ ਵਿੱਚ ਕੋਈ ਵੀ ਇੰਸ਼ੋਰੈਂਸ ਕੰਪਨੀ ਜਿਹੜੀ ਆ ਉਹ ਬਿਜ਼ਨਸ ਨਹੀਂ ਕਰਨਾ ਚਾਹੁੰਦੀ, ਚਾਹੇ ਉਹ ਟਰੱਕਿੰਗ ਇੰਸ਼ੋਰੈਂਸ ਨੂੰ ਲੈ ਕੇ ਆ, ਚਾਹੇ ਉਹ ਘਰਾਂ ਦੀ ਇੰਸ਼ੋਰੈਂਸ ਨੂੰ, ਚਾਹੇ ਕਾਰਾਂ ਦੀ ਇੰਸ਼ੋਰੈਂਸ ਨੂੰ ਲੈ ਕੇ। ਇਨਫੈਕਟ ਕਾਰਾਂ ਦੀ ਇੰਸ਼ੋਰੈਂਸ 90% ਇੰਸ਼ੋਰੈਂਸ ਕੰਪਨੀਆਂ ਨੇ ਇੰਸ਼ੋਰੈਂਸ ਕਰਨੀ ਬੰਦ ਕਰ ਦਿੱਤੀ ਆ ਕੈਲੀਫੋਰਨੀਆ 'ਚ, ਨਵੇਂ ਬੰਦੇ ਲੈਂਦੇ ਨਹੀਂ ਹੈਗੇ। ਤੇ ਜੋ ਇਹ ਸੋਚਦੇ ਆ ਨਾ ਵੀ ਸਸਤੀ, ਉਹ ਭੁੱਲ ਜਾਓ ਹੁਣ ਸ਼ੌਪ ਅਰਾਊਂਡ, ਡਬਲ ਟ੍ਰਿਪਲ ਪ੍ਰੀਮੀਅਮ ਹੋਣੇ ਆ। ਟਰੱਕਿੰਗ ਦੀ ਥੋੜੀ ਜਿਹੀ ਐਗਜ਼ਾਮਪਲ ਦੇ ਦੇਣਾ, ਪਿਛਲੇ ਦਿਨਾਂ 'ਚ ਆਪਾਂ ਖਬਰ ਸਾਂਝੀ ਕੀਤੀ ਸੀ, $150 ਮਿਲੀਅਨ ਦੇ ਜਿਹੜੇ ਟ੍ਰੇਲਰ ਦਾ ਜਿਹੜਾ ਕਾਰਗੋ ਆ ਸਮਾਨ ਚੋਰੀ ਹੋਇਆ ਸੀ, ਗੈਂਗ ਫੜੇ ਸੀ, ਉਹਨਾਂ 'ਚ ਕੁਛ ਆਪਣੇ ਵੀ ਸੀਗੇ। ਸੋ ਉਹ ਜਿਹੜੇ ਇੰਨਾ ਜ਼ਿਆਦਾ ਕਾਰਗੋ ਚੋਰੀ ਹੋਇਆ, ਉਹ ਕਾਰਗੋ ਦੀ ਤਾਂ ਇੰਸ਼ੋਰੈਂਸ ਹੈਗੀ ਆ ਨਾ, ਅਲਟੀਮੇਟਲੀ ਤਾਂ ਉਹ ਇੰਸ਼ੋਰੈਂਸ ਕੰਪਨੀਆਂ ਤੇ ਹੀ ਕਲੇਮ ਗਿਆ, ਠੀਕ ਹੈ ਕਿ ਨਹੀਂ? ਚੋਰੀ ਵਾਲਿਆਂ ਨੇ ਤਾਂ ਚੋਰੀ ਕਰਕੇ ਆਪ ਗਾਹਾਂ ਸਮਾਨ ਵੇਚਤਾ, ਤੇ ਜਿਨ੍ਹਾਂ ਦੇ ਟਰੱਕਿੰਗ ਦੇ ਕਾਰਗੋ ਸੀ ਉਹਨਾਂ ਦੀ ਵੀ ਇੰਸ਼ੋਰੈਂਸ ਸੀ, ਉਹਨੇ ਇੰਸ਼ੋਰੈਂਸ ਤੋਂ ਲੈ ਲਿਆ। ਸੋ ਇੰਸ਼ੋਰੈਂਸ ਨੂੰ ਇੰਨਾ ਜ਼ਿਆਦਾ ਰਗੜਾ, ਜਿਹੜੀ ਇਹ ਨਾ ਵੱਡੀ ਕੰਪਨੀਆਂ ਇਹਨਾਂ ਦੀ ਰੀ ਇੰਸ਼ੋਰੈਂਸ ਕਰਦੀਆਂ ਆ, ਵੱਡੀਆਂ ਕੰਪਨੀਆਂ ਜਿੱਦਾਂ ਲਾਇਡਸ ਆਫ ਲੰਡਨ ਜਾਂ ਹੋਰ, ਉਹਨਾਂ ਨੇ ਰੇਟਸ ਬਹੁਤ ਜ਼ਿਆਦਾ ਵਧਾਤੇ ਆ ਕੈਲੀਫੋਰਨੀਆ 'ਚ, ਕਿਉਂਕਿ ਥੈਫਟ ਨੂੰ ਲੈ ਕੇ ਐਕਸੀਡੈਂਟ ਕਿੰਨੇ ਹੋ ਰਹੇ ਆ, ਬਹੁਤ ਜ਼ਿਆਦਾ ਵੱਧ ਗਏ ਹੈਗੇ ਆ, ਅੱਗਾਂ ਕਿੰਨੀਆਂ ਲੱਗ ਰਹੀਆਂ ਕੈਲੀਫੋਰਨੀਆ 'ਚ, ਬਹੁਤ ਕ੍ਰਾਈਮ ਕਿੰਨਾ ਵੱਧ ਗਿਆ। ਸੋ ਇਹ ਜੋ ਆਪਣੇ ਵੀ ਭੈਣ ਭਰਾ ਸੋਚਦੇ ਆ ਵੀ ਸ਼ਾਇਦ ਹਾਂ ਬਿਲਕੁਲ ਤੁਹਾਡਾ ਰੈਕਡ ਠੀਕ ਹੋਊਗਾ, ਤੁਸੀਂ ਕਲੀਨ ਹੋਵੋਗੇ, ਪਰ ਜਿਸ ਤਰ੍ਹਾਂ ਅਮਰ ਭਾਜੀ ਨੂੰ ਦੱਸਿਆ ਪੂਲ ਹੁੰਦਾ, ਓਵਰਆਲ ਦੇਖਦੇ ਆ। ਜਿਹੜੇ ਅੱਜ ਤੋਂ 10 ਸਾਲ ਪਹਿਲਾਂ ਟਰੱਕ ਚਲਾਉਂਦੇ ਸੀ ਉਹਨਾਂ ਨੂੰ ਪਤਾ, ਜਿਹੜੇ ਹੁਣ ਭਾਈ ਸਾਹਿਬ 11,000 ਕਹਿ ਕੇ ਗਏ, ਉਹ 4,000 'ਚ ਹੀ ਹੁੰਦੀ ਸੀ ਇੰਸ਼ੋਰੈਂਸ। ਸੋ ਇਸ ਕਰਕੇ ਇਹ ਕੈਲੀਫੋਰਨੀਆ ਇਸ ਟਾਈਮ ਇੰਸ਼ੋਰੈਂਸ ਕੰਪਨੀਆਂ ਦੇ ਲਈ ਸਭ ਤੋਂ ਵਰਸਟ ਸਟੇਟ ਆ। ਉਹ ਕਹਿੰਦੇ ਵੀ ਅਸੀਂ ਕੈਲੀਫੋਰਨੀਆ 'ਚ ਕੰਮ ਕਰਨਾ ਹੀ ਨਹੀਂ ਚਾਹੁੰਦੇ ਹੈਗੇ। ਤੁਸੀਂ ਰੋਜ਼ ਦੇਖ ਲਓ, ਗੂਗਲ ਸਰਚ ਕਰ ਲਓ, ਬੜੀਆਂ ਕੰਪਨੀਆਂ ਨੇ ਇੰਸ਼ੋਰੈਂਸ ਕਰਨੀ ਬੰਦ ਕਰ ਦਿੱਤੀ ਹੈ।